मेरा बड़ा एक सिंपल जिहा सवाल है, ਜਿਹੜਾ ਕੁਝ ਕੱਲ ਹੋਇਆ ਇਹਦੀ ਸਭ ਤੋਂ ਵੱਡੀ ਵਜ੍ਹਾ ਤੁਹਾਨੂੰ ਕੀ ਨਜ਼ਰ ਆ ਰਹੀ ਹੈ? ਦੇਖੋ ਸਰ ਜੀ, ਇਹ ਜਿਹੜਾ ਮਾਮਲਾ ਹੈਗਾ ਸਾਰੀ ਦੁਨੀਆ ਇਸ ਪਾਸੇ ਲੱਗੀ ਹੈ ਕਿ ਪਾਕਿਸਤਾਨੀ ਟੀਮ ਹਰ ਵੇਲੇ ਹਾਰਦੀ ਕਿਉਂ ਹੈਗੀ ਆ। ਇਹ ਕੋਈ ਪਹਿਲੀ ਹਾਰ ਨਹੀਂ ਹੈ, ਚੌਥੀ ਵਾਰੀ ਲਗਾਤਾਰ ਅਸੀਂ ਇਹਨਾਂ ਕੋਲ ਇੰਡੀਆ ਕੋਲ ਹਾਰ ਗਏ ਹੈਗੇ ਆ। ਤੇ ਸਾਡੇ ਲਈ ਬੜਾ ਇੱਕ ਲੰਮਾ ਫਿਕਰੀਆ ਹੈਗਾ ਕਿ ਸਾਡੀ ਜਿਹੜੀ ਇਸ ਵੇਲੇ ਕ੍ਰਿਕਟ ਹੈਗੀ ਆ ਉਹ ਕਿੱਥੇ ਜਾ ਖਲੋਤੀ ਹੈਗੀ ਆ। ਮੋਹਸਿਨ ਨਕਵੀ ਸਾਹਿਬ ਨੇ ਤਾਂ ਜਿਹੜੇ ਆਊਟ ਆਫ ਦੀ ਫੀਲਡ ਜਾ ਕੇ ਬੜੀਆਂ ਚੀਜ਼ਾਂ ਕੀਤੀਆਂ ਸਨ, ਪਾਕਿਸਤਾਨ ਦੀ ਯਾਨੀ ਕਿ ਇਕਨਾਮੀ 'ਚ ਇਜ਼ਾਫਾ ਕੀਤਾ ਸੀ, ਲੇਕਿਨ ਜਿਹੜਾ ਜੀ ਮੈਦਾਨ ਵਿੱਚ ਮੁੰਡਿਆਂ ਨੇ ਪਰਫਾਰਮ ਕੀਤਾ ਇਹਨਾਂ ਤਾਂ ਸਾਡੇ ਸਾਰਿਆਂ ਨੂੰ ਜਿਹੜਾ ਸਾਰਾ ਹੈਗਾ ਸ਼ਰਮ ਨਾਲ ਝੁਕਾ ਦਿੱਤਾ ਹੈਗਾ। ਤੇ ਜੀ ਟਾਸ ਜਿੱਤਣ ਤੋਂ ਬਾਅਦ ਹੈਰਾਨਕੁਨ ਤੌਰ ਤੇ ਪਹਿਲਾਂ ਬੌਲਿੰਗ ਕਰਨ ਦਾ ਫੈਸਲਾ ਕਰ ਲਿਆ। ਮੇਰੇ ਖਿਆਲ 'ਚ ਜਿਹੜਾ ਸਭ ਤੋਂ ਵੱਡਾ ਇੱਕ ਬਲੰਡਰ ਕਿਹਾ ਜਾ ਸਕਦਾ ਹੈਗਾ ਸਾਰੀ ਸੂਰਤ-ਏ-ਹਾਲ ਨੂੰ। ਉਸ ਤੋਂ ਬਾਅਦ ਇੱਕ ਜਦੋਂ ਤੁਸੀਂ ਪਹਿਲੇ ਓਵਰ 'ਚ ਬਿਸ਼ਕ ਸ਼ਰਮਾ ਦੀ ਜਿਹੜੀ ਵਿਕਟ ਹਾਸਲ ਕਰਦੀ, ਉਸ ਤੋਂ ਬਾਅਦ ਜਿਹੜੀ ਤੁਹਾਡੀ ਆਪਣਾ ਬੌਲਿੰਗ ਚੇਂਜਸ ਸਨ ਉਹ ਜ਼ਿਆਦਾ ਅੱਛੀਆਂ ਨਹੀਂ ਕੀਤੀਆਂ, ਤੁਸੀਂ ਫੈਸਲੇ ਨਹੀਂ ਕਰ ਪਾਏ। ਸ਼ਹਿਨਸ਼ਾਹ ਅਫਰੀਦੀ ਸਾਡੇ ਪ੍ਰੀਮੀਅਰ ਫਾਸਟ ਬੌਲਰ ਸਨ, ਉਹਨਾਂ ਨੇ 15 ਰਨ ਦੇ ਦਿੱਤੇ ਪਹਿਲੇ ਓਵਰ 'ਚ। ਤੇ ਇਹ ਸਾਰੀ ਸੂਰਤ-ਏ-ਹਾਲ ਦੇ ਬਾਅਦ ਜਿਹੜਾ ਟੈਂਪੋ ਸੀ ਇੱਕ ਬਣਿਆ ਸੀ ਪਾਕਿਸਤਾਨ ਦੇ ਹੱਥ ਵਿੱਚ ਆਇਆ ਸੀ ਪਹਿਲਾ ਵਿਕਟ ਹਾਸਲ ਕਰਨ ਤੋਂ ਬਾਅਦ, ਉਹ ਸਾਰਾ ਇੰਡੀਆ ਜੀ ਦੇ ਕਨਵਰਟ ਹੋ ਗਿਆ। ਮੈਨੂੰ ਇਹ ਲੱਗਦਾ ਹੈ ਕਿ ਹੂੰ ਅਸੀਂ ਹੋਮਵਰਕ ਕੀਤਾ ਸੀ 2 ਦਿਨ ਪਹਿਲੋਂ। ਅਸੀਂ ਵਿਕਟ ਦਾ ਬਿਲਕੁਲ ਮੁਆਇਨਾ ਨਹੀਂ ਕੀਤਾ ਸੀ, ਨਾ ਦੇਖਿਆ ਸੀ ਕਿ ਉੱਥੋਂ ਦੀ ਜਿਹੜੀ ਕੰਡੀਸ਼ਨ ਨੇ ਉਹ ਕੀ ਨੇ, ਤੇ ਨਾ ਸਾਨੂੰ ਕਿਸੇ ਨੇ ਇਹ ਦੱਸਿਆ ਸੀ ਜਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਇਸ ਤੋਂ ਪਹਿਲੇ ਮੈਚ ਜੀ ਹੋਏ ਨੇ ਇੱਥੇ ਵਰਲਡ ਕੱਪ ਦੇ 4, ਉਹਨਾਂ 'ਚ ਉਹੀ ਟੀਮ ਜਿੱਤੀ ਜਿਹਨੇ ਪਹਿਲੋਂ ਵਾਰੀ ਲਈ ਹੈਗੀ ਸੀ। ਸਾਡੇ ਪੱਲੇ ਕੋਈ ਠੀਕ ਚੀਜ਼ ਨਹੀਂ ਪਈ, ਨਾ ਟੀਮ ਇੰਤਜ਼ਾਮੀਆ ਦੇ ਨਾ ਕਪਤਾਨ ਦੇ। ਸਿਰਫ ਉਹਨਾਂ ਨੇ ਲੈਪਟਾਪ ਤੇ ਜਿਹੜੀ ਬੈਠ ਕੇ ਪਲੈਨਿੰਗ ਕੀਤੀ ਤੇ 3 ਦਿਨ ਪਹਿਲੋਂ ਡਿਸਾਈਡ ਕਰ ਲਿਆ ਗਿਆ ਸੀ ਕਿ ਸਲਮਾਨ ਆਗਾ ਪਹਿਲਾ ਓਵਰ ਕਰਾ ਕੇ ਸਾਰਿਆਂ ਨੂੰ ਸਰਪ੍ਰਾਈਜ਼ ਕਰੇਗਾ, ਜਦੋਂ ਕਿ ਠੀਕ ਸਾਰਿਆਂ ਦੀ ਤਵੱਜੋ ਸੀ ਤਾਰਿਕ ਉਸਮਾਨ ਵੱਲ ਕਿ ਚਲੋ ਉਹ ਆਏਗਾ ਤਾਂ ਉਹ ਆਪਣਾ ਅੱਛਾ ਪਰਫਾਰਮ ਕਰੇਗਾ, ਉਹਨੂੰ ਬੜਾ ਜ਼ਾਹਿਰੀ ਗੱਲ ਅੱਗੇ ਹੈ, ਉਹਨੂੰ ਹਾਈਪ ਲਿਆਇਆ ਵੀ ਜਾਏਗਾ। ਕ੍ਰੀਏਟ ਲੇਕਿਨ ਕੀਤੀ ਹੋਈ ਉਹ ਸੀ। ਹੈਰਾਨਕੁਨ ਤੌਰ ਤੇ ਬੜੀ ਸਮਝ ਤੋਂ ਬਾਹਰ ਹੈਗਾ ਕਿ ਕਪਤਾਨ ਨੇ ਉਹਨੂੰ 11ਵਾਂ ਓਵਰ ਜਾ ਕੇ ਦਿੱਤਾ ਹੈਗਾ ਪਹਿਲੀ ਵਾਰੀ। ਤੇ ਮੈਂ ਕਹਿੰਦਾ ਕਿ ਬੜੇ ਹੂੰ ਗਲਤ ਫੈਸਲੇ ਕੀਤੇ ਨੇ ਕਪਤਾਨੀ ਦੇ ਹਵਾਲੇ ਨਾਲ ਵੀ, ਤੇ ਜਿਹੜੀ ਸਾਡੀ ਬॉलिंग ਚੇਂਜਸ ਨੇ ਬੜੀਆਂ ਸਾਡੇ ਲਈ ਡਿਸਟਰਬ ਕੀਤੀਆਂ ਇਹਨਾਂ ਨੇ ਸਾਰੀ ਸੂਰਤ-ਏ-ਹਾਲ ਨੂੰ। ਇੰਜ ਲੱਗਦਾ ਹੈ ਕਿ ਜੀ ਅਸੀਂ ਕੋਈ ਏ ਪਲਾਨ ਤਾਂ ਤਿਆਰ ਕੀਤਾ ਸੀ ਕਿ ਅਸੀਂ ਕਰਨਾ ਕੀ ਹੈਗਾ, ਲੇਕਿਨ ਸਾਡੇ ਕੋਲੋਂ ਬੀ ਹੂੰ ਪਲਾਨ ਕੋਈ ਨਹੀਂ ਸੀ, ਸੀ ਪਲਾਨ ਕੋਈ ਨਹੀਂ ਸੀ ਕਿ ਮੈਚ ਦੀ ਸਿਚੁਏਸ਼ਨ ਦੇ ਲਿਹਾਜ਼ ਨਾਲ ਅਸੀਂ ਕਿਸ ਤਰ੍ਹਾਂ ਆਪਣੀ ਟੀਮ ਨੂੰ ਲੈ ਕੇ ਚੱਲਣਾ ਹੈਗਾ। ਮੈਨੂੰ ਲੱਗਦਾ ਹੈ ਕਿ ਜੋ ਹੂੰ ਸਲਮਾਨ ਆਗਾ ਨੂੰ ਮਾਈਕ ਹੈਸਨ ਨੇ ਇੱਕ ਪੇਪਰ ਦਿੱਤਾ ਹੋਣਾ ਕਿ ਪਹਿਲਾ ਵਾਰ ਤੂੰ ਫਲਾਂ ਹੂੰ ਕੋਲ ਕਰਵਾਉਣਾ, ਦੂਜਾ ਵਾਰ ਕਿਸੇ ਕੋਲ ਕਰਵਾਉਣਾ, ਤੀਜਾ ਵਾਰ ਇਸ ਬੰਦੇ ਕੋਲ ਕਰਵਾਉਣਾ ਹੈਗਾ, ਤੇ ਉਸ ਤੇ ਉਹਨੇ ਡਿਸੀਜਨ ਅਮਲ ਕੀਤਾ ਹੈਗਾ। ਤੇ ਉਸ ਤੋਂ ਇਲਾਵਾ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਕਪਤਾਨ ਗਰਾਊਂਡ ਦੇ ਵਿੱਚ ਸੂਰਤ-ਏ-ਹਾਲ ਵੇਖ ਕੇ ਡਿਸੀਜਨ ਕਰਦਾ ਹੈਗਾ, ਉਹ ਤਾਂ ਸਾਨੂੰ ਬਿਲਕੁਲ ਹੂੰ ਨਜ਼ਰ ਨਹੀਂ ਆਇਆ। ਕੱਲ ਦੇ ਮੈਚ ਤੋਂ ਇੱਕ ਸਾਬਤ ਹੋ ਗਿਆ ਕਿ ਜਿਹੜੇ ਅਸੀਂ ਕਹਿੰਦੇ ਸੀ ਕਿ ਸਾਡੇ ਕਪਤਾਨ ਦੀ ਤਾਂ ਆਪਣੀ ਟੀਮ 'ਚ ਜਗ੍ਹਾ ਨਹੀਂ ਬਣਦੀ T20 ਵਿੱਚ, ਤੇ ਇਹਨੂੰ ਕਪਤਾਨ ਬਣਾ ਦਿੱਤਾ ਹੈਗਾ। ਕਮਜ਼ੋਰ ਹੂੰ ਟੀਮਾਂ ਨਾਲ ਅਸੀਂ ਖੇਡੇ ਬੜਾ ਅੱਛਾ, ਸਾਨੂੰ ਜੇ ਕਾਮਯਾਬੀਆਂ ਵੀ ਮਿਲੀਆਂ, ਅਸੀਂ ਸਮਝਾਂ ਕਿ ਸ਼ਾਇਦ ਜੀ ਅਸੀਂ ਹੁਣ ਦੁਨੀਆ ਦੀ ਨੰਬਰ 1 ਟੀਮ ਬਣਨ 'ਚ ਕਾਮਯਾਬ ਹੋ ਗਏ ਹਾਂ, ਜਿਹੜੇ ਕਿ ਸਾਡੇ ਲਈ ਹੂੰ ਖਾਮ ਖਿਆਲੀ ਸਾਬਤ ਹੋਇਆ। ਇੰਡੀਆ ਹਮੇਸ਼ਾ ਇੱਕ ਤਗੜੀ ਟੀਮ ਹੈਗੀ, ਉਹਦੇ ਨਾਲ ਤਗੜੇ ਖਿਡਾਰੀਆਂ ਨਾਲ ਹੀ ਮੁਕਾਬਲਾ ਕੀਤਾ ਜਾ ਸਕਦਾ ਸੀ ਕਿ ਜਿਨ੍ਹਾਂ ਤੇ ਸਾਨੂੰ ਭਰੋਸਾ ਸੀ। ਸ਼ਹਿਨਸ਼ਾਹ ਅਫਰੀਦੀ ਹੋ ਗਿਆ, ਬਾਬਰ ਆਜ਼ਮ ਸਨ, ਤੇ ਉਹਨਾਂ ਨੇ ਸਾਨੂੰ ਬਿਲਕੁਲ ਮਾਯੂਸ ਕੀਤਾ ਹੈਗਾ। ਹੁਣ ਤਾਂ ਇਹ ਸੂਰਤ-ਏ-ਹਾਲ ਹੂੰ ਬਣ ਗਈ ਹੈ ਕਿ ਸਾਨੂੰ ਇਹ ਯਾਨੀ ਕਿ ਲੱਗਦਾ ਹੈ ਕਿ ਸਾਨੂੰ ਸ਼ਹਿਨਸ਼ਾਹ ਅਫਰੀਦੀ ਤੇ ਬਾਬਰ ਆਜ਼ਮ ਕੋਲੋਂ ਜਾਨ ਛੁਡਵਾ ਲੈਣੀ ਚਾਹੀਦੀ ਹੈਗੀ ਆ। ਤੇ ਮੇਰਾ ਤੇ ਇਹ ਮਸ਼ਵਰਾ ਹੁਣ ਜਦੋਂ ਵਰਲਡ ਕੱਪ ਮੁੱਕੇਗਾ ਤੇ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਸਾਹਿਬ ਨੂੰ ਇਹ ਫੈਸਲਾ ਵੀ ਕਰ ਲੈਣਾ ਚਾਹੀਦਾ ਕਿ ਹੁਣ ਜਿਹੜੇ ਅਜ਼ਮਾਏ ਹੋਏ ਸਾਰੇ ਜਿਹੜੇ ਸਾਡੇ ਖਿਲਾੜੀ ਨੇ ਉਹਨਾਂ ਨੂੰ ਬਾਹਰ ਕੱਢ ਕੇ ਨਵੇਂ ਖਿਲਾੜੀਆਂ ਨੂੰ ਹੂੰ ਮੌਕਾ ਦਿੱਤਾ ਜਾਏ, ਕਿਉਂਕਿ ਸਾਰੇ ਠੀਕ ਵਰਲਡ ਕੱਪ ਤੋਂ ਵਰਲਡ ਕੱਪ ਟੀਮ ਦੀ ਤਿਆਰੀਆਂ ਸਾਰੇ ਬੋਰਡ ਮੁਮਾਲਿਕ ਕਰਦੇ ਨੇ। ਸਾਨੂੰ ਵੀ ਉਸੇ ਪਾਸੇ ਹੂੰ ਜਾਣਾ ਪਏਗਾ। ਸਾਡੀ ਬਦਕਿਸਮਤੀ ਹੈ ਕਿ ਅਸੀਂ ਡੰਗ ਟਪਾਊ ਪਾਲਿਸੀ ਹਮੇਸ਼ਾ ਅਪਣਾਉਂਦੇ ਹੈਗੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਹੁਣ ਹੂੰ ਸ੍ਰੀਲੰਕਾ ਨਾਲ ਹੈਗੀ ਆ, ਇਹਦੇ ਅਸੀਂ ਸਾਰੇ ਮੈਚ ਜਿੱਤ ਲਈਏ। ਸਾਡੀ ਆਸਟ੍ਰੇਲੀਆ ਨਾਲ ਸਾਡੀ ਸਰਜ਼ਮੀਨ ਤੇ ਸੀਰੀਜ਼ ਹੈਗੀ, ਇੱਥੇ ਅਸੀਂ ਮੈਚ ਜਿੱਤ ਲਈਏ। ਤੁਸੀਂ ਇਹ ਹੈਰਾਨਕੁਨ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਜਦੋਂ ਇੱਥੇ ਜੀ ਆਸਟ੍ਰੇਲੀਆ ਦੀ ਟੀਮ ਆਈ ਸੀ ਤੇ ਉਹਨਾਂ ਨਾਲ ਜਿਹੜੇ ਸਾਡੇ 3 ਮੈਚ ਸੀ, ਅਸੀਂ ਉੱਥੇ ਟਾਸ ਜੀ ਜਿੱਤਿਆ, ਟਾਸ ਜਿੱਤ ਕੇ ਪਹਿਲੋਂ ਵਾਰੀ ਲਈ। ਤੇ ਨਾ ਜਾਣੇ ਸਾਨੂੰ ਉੱਥੇ ਹੂੰ ਜਾ ਕੇ ਕੀ ਹੋ ਗਿਆ ਕਿ ਕੋਲੰਬੋ ਜਿੱਥੇ ਅਸੀਂ ਪਹਿਲੋਂ ਵਾਰੀ ਲੈਣੀ ਸੀ, ਅਸੀਂ ਦੂਜੀ ਇੰਡੀਅਨ ਟੀਮ ਨੂੰ ਬੈਟਿੰਗ ਕਰਨ ਦੀ ਦਾਵਤ ਦੇਤੀ। ਬਹੁਤ ਸਾਰੇ ਫੈਕਟਰ ਹੂੰ ਹੈ ਨੇ ਜਿਨ੍ਹਾਂ ਨੇ ਯਾਨੀ ਕਿ ਪਾਕਿਸਤਾਨੀ ਟੀਮ ਨੂੰ ਤਬਾਹ ਕਰਨ ਦੀ ਕਿਰਦਾਰ ਅਦਾ ਕੀਤਾ ਹੈਗਾ। ਤੁਹਾਨੂੰ ਪਤਾ ਕਿ ਹੂੰ ਜਿਹੜਾ ਇੰਡੀਆ ਨਾਲ ਸਾਡਾ ਮੈਚ ਹੈਗਾ ਡੂਬ ਤੇ ਡਾਈ ਮੈਚ ਹੁੰਦਾ ਹੈਗਾ। ਅਸੀਂ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਕੋਲ ਹਾਰ ਜਾਓ, ਲੇਕਿਨ ਇੰਡੀਆ ਕੋਲ ਤੁਸੀਂ ਮੈਚ ਨਹੀਂ ਹਾਰਨਾ। ਪੂਰੀ ਕੌਮ ਦੀ ਹੂੰ ਤਵੱਜੋ, ਪੂਰੀ ਜਾਨ, ਸਾਰੇ ਲੋਕ ਬੈਠ ਕੇ ਦੇਖ ਰਹੇ ਹੁੰਦੇ ਨੇ ਮੈਚ। ਹਰ ਬੰਦਾ ਆਪਣੀ ਥਾਂ ਤੇ ਬਿਲकुल ਦੁਆਵਾਂ ਵੀ ਕਰ ਰਿਹਾ ਹੁੰਦਾ ਕਿ ਪਾਕਿਸਤਾਨੀ ਟੀਮ ਜਿੱਤ बिल्कुल ਜਾਵੇ ਅਦਾ ਕਰਕੇ ਮੈਚ। ਲੇਕਿन ਇੱਕ ਵਾਰੀ ਫਿਰ ਪਾਕਿਸਤਾਨੀ ਟੀਮ ਨੇ ਬਹੁਤ ਮਾਯੂਸ ਕੀਤਾ ਹੈਗਾ। ਬਹੁਤ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸਾਰਿਆਂ ਨੂੰ ਕਿ ਚੌਥੀ ਵਾਰੀ ਲਗਾਤਾਰ ਤੁਸੀਂ ਹਾਰ ਗਏ ਹੋ। ਤੇ ਅਗਰ ਔਨ ਪੇਪਰ ਵੇਖਿਆ ਜਾਵੇ, ਜਿਹੜਾ ਰਿਕਾਰਡ ਵੇਖਿਆ ਜਾਵੇ, ਤਾਂ ਹੁਣ ਇਸ ਵੇਲੇ 8-1 ਹੋ ਗਿਆ ਹੈਗਾ ਆਈਸੀਸੀ हम्म T20 ਵਰਲਡ ਕੱਪ ਵਿੱਚ। ਤੇ ਮਜਮੂਈ ਤੌਰ ਤੇ ਸਾਡੇ हम्म 17 ਮੈਚ ਹੋਏ ਨੇ ਇੰਡੀਆ ਦੇ ਨਾਲ, ਜਿਨ੍ਹਾਂ ਚੋਂ ਅਸੀਂ ਸਿਰਫ 3 ਜਿੱਤੇ ਹੈਗੇ ਆ, 14 ਅਸੀਂ ਹਾਰੇ ਹੈਗੇ ਆ। ਸਾਡੀ ਹੁਣ ਕ੍ਰਿਕਟ हम्म ਕਿੱਥੇ ਹੈਗੀ ਆ? ਕਿਆ ਸਾਡਾ ਜਿਹੜਾ ਸਟੈਂਡਰਡ ਹੈਗਾ ਉਹ
ਟੌਪ ਟੀਮਾਂ ਦੇ ਨਾਲ ਅਸੀਂ ਕੰਪੀਟ ਕਰ ਸਕਦੇ ਹਾਂ ਜਾਂ ਨਹੀਂ। ਇਹ ਸਾਰੇ ਸਵਾਲਾਤ ਹੈ ਨੇ ਜਿਨ੍ਹਾਂ ਦਾ ਜਵਾਬ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਯਕੀਨੀ ਤੌਰ ਤੇ ਵਰਲਡ ਕੱਪ ਖਤਮ ਹੋਣ ਤੋਂ ਬਾਅਦ ਉਹਨੂੰ ਹੱਲ ਕਰਨ ਦੀ ਲੋੜ ਹੈਗੀ ਆ, ਕਿਉਂਕਿ ਕ੍ਰਿਕਟ ਨਾਲ ਸਾਰੇ ਪਿਆਰ ਕਰਦੇ ਨੇ, ਸਾਰੇ ਉਹਨਾਂ ਦਾ ਚਾਹੁੰਦੇ ਨੇ ਕਿ ਪਾਕਿਸਤਾਨੀ ਟੀਮ ਹਰ ਮੈਚ 'ਚ ਕਾਮਯਾਬੀ ਹਾਸਲ ਕਰੇ। ਤੇ ਜਦੋਂ ਇੰਡੀਆ ਨਾਲ ਮੈਚ ਹੁੰਦਾ ਤਾਂ ਸਾਡੀ ਜਿਹੜੀ ਦੁਆਵਾਂ ਨੇ, ਸਾਡੀ ਜਿਹੜੀ ਤਮੰਨਾ ਨੇ, ਸਾਡੇ ਜਿਹੜੇ ख्वाब ਨੇ ਉਹ ਅਸਮਾਨ ਤੇ ਪਹੁੰਚ ਜਾਂਦੇ ਨੇ। ਲੇਕਿਨ ਇੱਕ ਵਾਰੀ ਫਿਰ ਕੌਮੀ ਟੀਮ ਨੇ ਮਾਯੂਸ ਕੀਤਾ ਹੈਗਾ ਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਕਮ ਸੇ ਕਮ ਨਮੀਬੀਆ ਨੂੰ ਹਰਾ ਕੇ ਸੁਪਰ 8 ਰਾਊਂਡ 'ਚ ਪਹੁੰਚੇ ਤਾਂ ਜ਼ਰੂਰ ਕਾਮਯਾਬ ਹੋ ਜਾਵਾਂਗੇ। ਯੂਸਫ ਭਾਈ, ਇੱਕ ਹੋਰ ਮਾਮਲਾ ਵੀ ਉਹਦੇ ਪਾਸੇ ਜ਼ਰੂਰ ਮੈਂ ਚਾਹਾਂਗਾ ਤੁਸੀਂ ਕਮੈਂਟ ਕਰੋ। ਇੱਕ ਜਿਹੜਾ ਮੁਹੰਮਦ ਯੂਸਫ ਨੇ ਇੱਕ ਗੱਲ ਕੀਤੀ, ਉਹ ਕਹਿ ਰਹੇ ਨੇ ਕਿ ਜਿਹੜੀ ਕ੍ਰਿਕਟ ਦੀ ਜਿਹੜੀ ਸਿਆਸੀ ਮੁਦਾਖਲਤ ਹੈ ਉਹ ਜਿਹੜਾ ਹੈ ਉਹ ਖਤਮ ਹੋਣੀ ਚਾਹੀਦੀ। ਕੀ ਨਜ਼ਰ ਆ ਰਿਹਾ ਹੈ, ਸਿਆਸੀ ਮੁਦਾਖਲਤ ਹੈ ਸਾਡੀ ਪਾਕਿਸਤਾਨ ਕ੍ਰਿਕਟ ਟੀਮ ਵਿੱਚ? ਦੇਖੋ, ਸਿਆਸੀ ਮੁਦਾਖਲਤ ਦਾ ਤੁਸੀਂ ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਕਿ 100% ਯੂਸਫ ਸਾਹਿਬ ਸਹੀ ਗੱਲ ਕਰ ਰਹੇ ਨੇ। ਯੂਸਫ ਸਾਹਿਬ ਨੂੰ ਉਹ ਵੀ ਸੋਚਣਾ ਚਾਹੀਦਾ ਕਿ ਜਦੋਂ ਖੁਦ ਖੇਡਦੇ ਸਨ, ਜਦੋਂ ਖੁਦ ਟੀਮ ਦੀ ਕੋਚਿੰਗ ਕਰਦੇ ਸਨ ਤੇ ਉਦੋਂ ਪਾਕਿਸਤਾਨ ਟੀਮ ਦੀ ਪਰਫਾਰਮੈਂਸ ਦਾ ਲੈਵਲ ਕੀ ਸੀ। ਸਾਡੇ ਇਸ਼ੂ ਇਹ ਆ ਕਿ ਸਾਡੇ ਜਿਹੜੇ ਵੀ ਕਪਤਾਨ ਹੋਣ ਜਾਂ ਸਾਬਕ ਕਪਤਾਨ ਜਾਂ ਕੋਚਿਸ ਹੋਣ, ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਵਿੱਚ ਆ ਜਾਣ ਤਾਂ ਉਹਨਾਂ ਨੂੰ ਸਭ ਕਹਿੰਦੇ ਨੇ ਜੀ ਬਹੁਤ ਅੱਛਾ ਕੰਮ ਹੋ ਰਿਹਾ, ਬੜੀ ਅੱਛੀ ਡਿਵੈਲਪਮੈਂਟ ਹੋ ਰਹੀ ਹੈ, ਬੜੇ ਅੱਛੇ ਮੁੰਡਿਆਂ ਨਾਲ ਉਹਨਾਂ ਨਾਲ ਮਾਮਲਾਤ ਕੀਤੇ ਜਾ ਰਹੇ ਹੈਗੇ ਨੇ। ਜਦੋਂ ਸਾਡੇ ਇਹ ਜਿਹੜੇ ਲੈਜੈਂਡ ਨੇ ਜਦੋਂ ਵਰਲਡ ਕੱਪ ਆਪਣਾ ਕ੍ਰਿਕਟ ਟੀਮ ਤੋਂ ਬਾਹਰ ਹੋ ਜਾਣ, ਕੋਈ ਇਹਨਾਂ ਨੂੰ ਜੌਬ ਨਾ ਦਿੱਤੀ ਜਾਵੇ ਤਾਂ ਫਿਰ ਇਹ ਤਨਕੀਦ ਦਾ ਉਹ ਸੱਤਾ ਤੇ ਚਲੇ ਜਾਂਦੇ ਨੇ, ਜਿਹੜੀ ਉਹਨਾਂ ਦੀ ਗੈਰ ਜ਼ਰੂਰੀ ਉਹਨਾਂ ਦੀ ਸਮਝੀ ਜਾ ਸਕਦੀ ਹੈਗੀ ਹੈ। ਯੂਸਫ ਸਾਹਿਬ ਦੀ ਆਪਣੀ ਸੋਚ ਹੋਏਗੀ, ਇਸ ਗੱਲ ਤੋਂ ਮੈਂ ਇਤਫਾਕ ਕਰਦਾ ਕਿ ਹੁਣ ਜਿਹੜਾ ਵਕਤ ਹੈਗਾ, ਬਾਬਰ ਆਜ਼ਮ, ਸ਼ਾਦਾਬ ਖਾਨ, ਸ਼ਹੀਨ ਸ਼ਾਹ ਅਫਰੀਦੀ ਇਹ T20 ਵਾਸਤੇ ਮੌਸਰ ਨਹੀਂ ਰਹੇ ਨੇ। ਇਹਨਾਂ ਦੀ ਜਗ੍ਹਾ ਤੇ ਨਵੇਂ ਚਿਹਰੇ ਲਿਆਉਣ ਦੀ ਲੋੜ ਹੈਗੀ। ਇਸ ਗੱਲ ਦਾ ਉਹਨਾਂ ਦੀ ਬਿਲਕੁਲ ਮੈਂ ਸਹਿਮਤ ਹੈਗਾ, ਬਿਲਕੁਲ ਉਹਨਾਂ ਨਾਲ ਮੈਂ ਸਹੀ ਕਹਿਣਾ ਕਿ ਸਹੀ ਬੋਲ ਰਹੇ ਨੇ। ਲੇਕਿਨ ਇਹ ਕਿ ਜਿਹੜੀ ਸਿਆਸੀ ਮਾਮਲਾਤ ਤੇ ਹੈ ਨੇ, ਇਹਦੇ ਤੇ ਜ਼ਾਹਰਾ ਅਸੀਂ ਤਾਂ ਬਹੁਤ ਜ਼ਿਆਦਾ ਕਮੈਂਟ ਨਹੀਂ ਕਰ ਸਕਦੇ। ਇਹ ਕਿਉਂਕਿ ਚੀਜ਼ਾਂ ਅੰਦਰੂਨੀ ਸਤ੍ਹਾ ਤੇ ਪਾਕਿਸਤਾਨ ਗਵਰਨਮੈਂਟ ਨਾਲ ਹੋ ਰਹੀਆਂ ਹੁੰਦੀਆਂ ਨੇ। ਗਵਰਨਮੈਂਟ ਇਸ ਡਿਸਾਈਡ ਕਰਦੀ ਹੈਗੀ ਹੈ ਕਿ ਕਿਹੜਾ ਚੇਅਰਮੈਨ ਪਾਕਿਸਤਾਨੀ ਕ੍ਰਿਕਟ ਵਾਸਤੇ ਬਿਹਤਰ ਹੈਗਾ, ਕਿਹੜੀ ਚੀਜ਼ਾਂ ਉਹ ਕਰ ਰਹੇ ਨੇ। ਤੇ ਅਗਰ ਬਤੌਰ ਚੇਅਰਮੈਨ ਤੁਸੀਂ ਦੇਖੋ ਤੇ ਬਤੌਰ ਚੇਅਰਮੈਨ ਦਾ ਜਿਹੜਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਇਸ ਵੇਲੇ ਸਈਦ ਮੁਸਰ ਰਜ਼ਾ ਨਕਵੀ ਨੇ, ਉਹ ਆਪਣੇ ਵੱਲੋਂ ਫ੍ਰੀ ਹੈਂਡ ਦਿੰਦੇ ਨੇ ਖਿਡਾਰੀਆਂ ਨੂੰ, ਕੋਚਸ ਨੂੰ ਵੀ ਤੇ ਜਿਹੜੇ ਸਾਡੇ ਆਪਣਾ ਇਹਨੂੰ ਚਲਾਉਣ ਵਾਲੇ ਹਨ, ਕਿਉਂਕਿ ਉਹਨਾਂ ਨੂੰ ਖੁਦ ਤਾਂ ਉਹਨਾਂ ਨੇ ਕ੍ਰਿਕਟ ਨਹੀਂ ਖੇਡੀ। ਕ੍ਰਿਕਟ ਦਾ ਇਹਨਾਂ ਕੁਝ ਕ੍ਰਿਕਟਰਾਂ ਨੇ ਖੇਡੀ ਹੈਗੀ ਹੈ ਤੇ ਉਹਨਾਂ ਦੇ ਤਜਰਬੇ ਤੋਂ ਫਾਇਦਾ ਉਠਾਇਆ ਜਾ ਰਿਹਾ ਹੈਗਾ। ਇਸੀ ਵਜ੍ਹਾ ਕਿ ਆਕਬ ਜਵੇਦ ਨੂੰ ਫ੍ਰੀ ਹੈਂਡ ਦਿੱਤਾ ਹੋਇਆ ਤੇ ਉਹ ਜੋ ਚਾਹਣ ਫੈਸਲੇ ਕਰਨ, ਕਿਉਂਕਿ ਉਹਨਾਂ ਨੇ ਕ੍ਰਿਕਟ ਡਿਵੈਲਪਮੈਂਟ ਵਾਸਤੇ ਵੀ ਕੰਮ ਕੀਤਾ ਹੈਗਾ ਤੇ ਉਹਨਾਂ ਦੀ ਆਉਣ ਵਾਲੀ ਹਰ ਬਾਕੀ ਜਿਹੜੀ ਕ੍ਰਿਕਟ ਦੁਨੀਆ ਤੇ ਉਹਨਾਂ ਤੇ ਵੀ ਨਜ਼ਰ ਹੈਗੀਆਂ ਨੇ। ਤੇ ਸਿਰਫ ਚੇਅਰਮੈਨ PCB ਨੂੰ ਕਸੂਰਵਾਰ ਸਮਝਣਾ ਜੀ, ਸਿਰਫ ਸਿਆਸੀ ਮੁਦਾਖਲਤ ਦੀ ਵਜ੍ਹਾ ਤੋਂ ਸਾਡੀ ਜਿਹੜੀ ਕ੍ਰਿਕਟ ਹੈਗੀ ਹੈ ਉਹ ਨੀਚੇ ਜਾ ਰਹੀ ਹੈ। ਇਹਦੇ 'ਚ ਮੇਰੇ ਖਿਆਲ 'ਚ ਉਹ ਜ਼ਰਾ ਉਹਨਾਂ ਜਲਦੀ ਕਮੈਂਟ ਕਰ ਗਏ ਨੇ, ਜਜ਼ਬਾਤੀ ਹੋ ਗਏ ਨੇ ਜ਼ਿਆਦਾ। ਹੋ ਸਕਦਾ ਕਿ ਕਿਉਂਕਿ ਉਹਨਾਂ ਇੰਡੀਆ ਤੋਂ ਹਾਰਨ ਦਾ ਉਹਨਾਂ ਨੂੰ ਇੰਨਾ ਜ਼ਿਆਦਾ ਦੁੱਖ ਹੋਇਆ ਤੇ ਉਹਨਾਂ ਨੇ ਪੂਰਾ ਆਪਣਾ ਜਿਹੜਾ ਦਿਲ ਹੈਗਾ ਖੋਲ ਕੇ ਰੱਖ ਦਿੱਤਾ ਹੈਗਾ, ਆਪਣੇ ਕਮੈਂਟ ਕਰਤੇ ਨੇ ਕਿ ਇਹ ਸਾਰੇ ਮਾਮਲਾਤ ਹੈ ਨੇ। ਜਦੋਂ ਤੱਕ ਸਿਆਸਤ ਤੇ ਕਹਿੰਦੇ ਆ ਤਾਂ ਸਿਆਸਤ ਵਜ੍ਹਾ ਤੋਂ ਪਾਕਿਸਤਾਨ ਦੀ ਕ੍ਰਿਕਟ ਇਸ ਵੇਲੇ ਜ਼ਿੰਦਾ ਹੈਗੀ ਹੈ। ਸਿਆਸਤ ਦੀ ਵਜ੍ਹਾ ਤੋਂ ਪਾਕਿਸਤਾਨ ਦੀ ਕ੍ਰਿਕਟ ਨੇ ਯਾਨੀ ਕਿ ਜਿਹੜੇ ਹੈ ਨੇ ਚੇਅਰਮੈਨ PCB ਨੇ ਇੱਕ ਬੋਲਡ ਸਟੈਪ ਲਿਆ ਕਿ ਅਸੀਂ ਪਹਿਲੇ ਅਨਾਉਂਸ ਕੀਤਾ ਕਿ ਬੰਗਲਾਦੇਸ਼ ਨਾਲ ਜੋ ਜ਼ਿਆਦਤੀ ਹੋਈ ਹੈਗੀ ਅਸੀਂ ਉਹਦੇ ਨਾਲ ਭਰਾ ਬਣ ਕੇ ਖੜੇ ਹੈਗੇ। ਉਹਨਾਂ ਨੇ ICC ਨੇ ਉਹਨਾਂ ਨੂੰ ਵਰਲਡ ਕੱਪ ਤੋਂ ਬਾਹਰ ਕਰਕੇ ਨਾ ਇਨਸਾਫੀ ਕੀਤੀ ਹੈਗੀ ਹੈ ਤਾਂ ਅਸੀਂ ਸਿਰਫ ਇਕੱਲਾ ਪਾਕਿਸਤਾਨ ਸੀ ਜਿਹਨੇ ਉਹਨਾਂ ਨਾਲ ਸਟੈਂਡ ਲਿਆ ਤੇ ICC ਤੇ ਇੰਡੀਅਨ ਕ੍ਰਿਕਟ ਬੋਰਡ ਹੁਕਾਮ ਨੂੰ ਮਜਬੂਰ ਕੀਤਾ ਕਿ ਉਹ ਪਾਕਿਸਤਾਨ ਆ ਕੇ ਟੇਬਲ ਤੇ ਬੈਠ ਕੇ ਉਹਨਾਂ ਦੇ ਨਾਲ ਗੱਲ ਕਰਨ। ਬੰਗਲਾਦੇਸ਼ ਦੇ ਜਿਹੜੇ ਸਦस्य ਅਮੀਨ ਉਲ ਸਲਾਮ ਬੁਲਬੁਲ ਤੇ ਤੁਹਾਡੇ ਸਾਹਮਣੇ ਸਾਰੇ ਯਾਨੀ ਕਿ ਤਹਫਜ਼ਾਤ ਵੀ ਦੂਰ ਹੋਏ ਨੇ, ਉਹਨਾਂ ਦੀ ਗੱਲਾਂ ਵੀ ਮੰਨੀਆਂ ਗਈਆਂ ਨੇ। ਇਹ ਮੈਂ ਕਹਿੰਦਾ ਕਿ ਸਾਡੀ ਸਿਆਸੀ ਸੱਤਾ ਤੇ ਸਾਡੀ ਇਹ ਜਿੱਤ ਹੈਗੀ ਹੈ, ਜਿਹੜੀ ਬਹੁਤ ਵੱਡੀ ਸਫਾਰਤਕਾਰੀ ਦੀ ਇੱਕ ਅਸੀਂ ਕਾਮਯਾਬੀ ਹਾਸਲ ਕੀਤੀ ਹੈਗੀ ਆ। ਤੇ ਗਰਾਊਂਡ ਦੇ ਬਾਅਦ ਸਾਡੇ ਜਿਹੜੇ ਮਾਮਲਾਤ ਨੇ ਉਹ ਬਹੁਤ ਅੱਛੇ ਜਾ ਰਹੇ ਨੇ। ਏਸ਼ੀਅਨ ਕ੍ਰਿਕਟ ਕੌਂਸਲ ਦੇ ਵੀ ਜਿਹੜੇ ਮਾਮਲਾਤ ਨੇ ਉਹ ਵੀ ਇਸ ਵੇਲੇ ਟੌਪ ਤੇ ਹੈ ਨੇ ਤੇ ਇਸ ਵੇਲੇ ਇੱਕੋ ਜਗ੍ਹਾ ਤੇ ਹਰ ਪਾਸੇ ਡਿਸਕਸ ਹੋ ਰਹੀ ਉਹ ਪਾਕਿਸਤਾਨ ਹੈਗੀ ਆ, ਪਾਕਿਸਤਾਨ ਦੀ ਕ੍ਰਿਕਟ ਹੈਗੀ ਆ। ਤੇ ਹੁਣ ਕ੍ਰਿਕਟ ਟੀਮ ਕਿਉਂਕਿ ਅੱਛਾ ਪਰਫਾਰਮ ਨਹੀਂ ਕਰ ਰਹੀ, ਯਕੀਨੀ ਤੌਰ ਤੇ ਤਨਕੀਦ ਦਾ ਨਿਸ਼ਾਨਾ ਚੇਅਰਮੈਨ PCB ਨੂੰ ਵੀ ਬਣਾਇਆ ਜਾਂਦਾ ਕਿ ਜ਼ਾਹਰਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੀ ਟੀਮ ਜਿਹੜੀ ਹੈ ਜਿਨ੍ਹਾਂ ਦੇ ਉਹ ਟੀਮ ਹਾਰ ਗਈ ਹੈਗੀ ਆ। ਤੇ ਸਾਨੂੰ ਥੋੜਾ ਜਿਹਾ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ, ਇੰਨੀ ਜਲਦੀ ਕਮੈਂਟ ਕਰਨ ਦੀ ਮੇਰੇ ਖਿਆਲ ਕਿੰਨੇ ਵੱਡੇ ਲੋਕਾਂ ਨੂੰ ਜ਼ਰੂਰਤ ਨਹੀਂ ਹੈਗੀ ਆ। ਇਹ ਸਾਰੀਆਂ ਗੱਲਾਂ ਉਹ ਨੇ ਜਿਹੜੀਆਂ ਸਾਨੂੰ ਐਜ਼ ਏ ਕ੍ਰਿਕਟ ਫੈਨਸ ਅਸੀਂ ਕਰਦੇ ਹੈਗੇ ਹਾਂ। ਅਸੀਂ ਜਦੋਂ ਪਬਲਿਕ ਵਿੱਚ ਜਾਂਦੇ ਹੈਗੇ ਹਾਂ, ਮੀਡੀਆ 'ਚ ਜਾਂਦੇ ਹਾਂ, ਸੋਸ਼ਲ ਮੀਡੀਆ 'ਤੇ ਵੇਖਦੇ ਹਾਂ ਕਿ ਲੋਕ ਆਪਣਾ ਦਿਲ ਦਾ ਗੁਬਾਰ ਕੱਢ ਰਹੇ ਹੁੰਦੇ ਨੇ। ਠੀਕ ਆ ਕਿ ਅਸੀਂ ਇੰਡੀਆ ਕੋਲ ਹਾਰ ਗਏ ਹਾਂ, ਲੇਕਿਨ ਅਜੇ ਟੂਰਨਾਮੈਂਟ ਖਤਮ ਨਹੀਂ ਹੋਇਆ। ਉਮੀਦ ਤੇ ਦੁਨੀਆ ਕਾਇਮ ਹੈਗੀ ਆ ਤੇ ਇਨਸ਼ਾਅੱਲਾ ਮੈਨੂੰ ਪੂਰਾ ਯਕੀਨ ਹੈ ਕਿ ਪਾਕਿਸਤਾਨ ਦੀ ਟੀਮ ਜਿਹੜਾ ਬੁੱਧ ਨੂੰ ਮੈਚ ਹੈ ਨਮੀਬੀਆ ਦੇ ਨਾਲ ਸਾਡੇ ਲਈ ਬੜਾ ਅਹਿਮ ਮੈਚ ਹੈਗਾ, ਉਹਦੇ 'ਚ ਅੱਛਾ ਪਰਫਾਰਮ ਕਰੇਗੀ ਤੇ ਸੁਪਰ 8 ਰਾਊਂਡ ਵਿੱਚ ਪਹੁੰਚੇਗੀ। ਉੱਥੇ ਸਾਡੇ ਜਿਹੜੇ ਮੁਕਾਬਲੇ ਹੋਣਗੇ ਉਹ ਯਕੀਨੀ ਤੌਰ 'ਤੇ ਟਫ ਟੀਮਾਂ ਦੇ ਨਾਲ ਹੋਣਗੇ, ਜਿਨ੍ਹਾਂ 'ਚ ਨਿਊਜ਼ੀਲੈਂਡ ਹੈ, ਇੰਗਲੈਂਡ ਹੈ ਤੇ ਉਸ ਦੇ ਨਾਲ ਨਾਲ ਆਪਣਾ ਸ੍ਰੀਲੰਕਾ ਨਾਲ ਸਾਡਾ ਉੱਥੇ ਮੁਕਾਬਲਾ ਹੋ ਸਕਦਾ ਹੈਗਾ।
ਜਦੋਂ ਤੱਕ ਟੂਰਨਾਮੈਂਟ ਮੁੱਕ ਨਾ ਜਾਵੇ ਉਦੋਂ ਤੱਕ ਤੁਸੀਂ ਕੋਈ ਹਤਮੀ ਰਾਏ ਕਾਇਮ ਨਹੀਂ ਕੀ ਕਰ ਸਕਦੇ, ਕਿਉਂਕਿ ਇਹਨਾਂ ਜਿਹੜੀ ਟੀਮ ਹੈਗੀ ਆ ਉਹ ਵੀ ਡੀਮੋਰਲਾਈਜ਼ ਹੁੰਦੀ ਹੈਗੀ ਹੈ। ਇੱਕ ਅਸੀਂ ਮੈਚ ਹਾਰ ਗਏ ਹਾਂ, ਸਾਨੂੰ ਇਸ ਵੇਲੇ ਥੋੜਾ ਟੀਮ ਨੂੰ ਸਪੋਰਟ ਕਰਨ ਦੀ ਲੋੜ ਹੈਗੀ ਆ ਕਿ ਥੋੜਾ ਆਪਣੀ ਪਲੈਨਿੰਗ ਅੱਛੀ ਕਰਨ, ਕਮ ਬੈਕ ਕਰਨ। ਤੇ ਤੁਹਾਨੂੰ ਯਾਦ ਹੋਵੇਗਾ ਕਿ 2017 ਚ ਵੀ ਅਸੀਂ ਇੰਡੀਆ ਕੋਲ ਪਹਿਲਾ ਮੈਚ ਹਾਰ ਗਏ ਸੀ, ਜਿਹੜੀ ਅਸੀਂ ਆਈਸੀਸੀ ਚੈਂਪੀਅਨ ਟਰਾਫੀ ਜਿੱਤੀ ਹੈਗੀ ਸੀ। ਤੇ ਉਸ ਤੋਂ ਬਾਅਦ ਅਸੀਂ ਫਾਈਨਲ 'ਚ ਉਹਨਾਂ ਨੂੰ ਮਾਰਿਆ ਸੀ ਤੇ ਅਸੀਂ ਚੈਂਪੀਅਨ ਟਰਾਫੀ ਆਪਣੇ ਨਾਮ ਕੀਤੀ ਹੈਗੀ ਸੀ। ਤੇ ਮੈਂ ਕਹਿੰਦਾ ਕਿ ਸਾਨੂੰ ਥੋੜਾ ਜਿਹਾ ਸਬਰ ਤੋਂ ਕੰਮ ਲੈ ਲੈਣਾ ਚਾਹੀਦਾ ਹੈਗਾ। ਤੇ ਜਦੋਂ ਆਉਣ ਵਾਲੇ ਜਿਹੜੇ ਮੈਚਸ ਅਸੀਂ ਇਹ ਵੀ ਇਹਨਾਂ ਰਿਜ਼ਲਟ ਵੇਖ ਲਈਏ, ਅਸੀਂ ਆਪਣੀ ਟੀਮ ਲਈ ਦੁਆ ਵੀ ਕਰੀਏ ਕਿ ਕਿਉਂਕਿ ਜਿਹੜੀ ਹੈ ਦੇਖੋ ਨਾ, ਸਿਰਫ ਕ੍ਰਿਕਟ ਹੈਗੀ ਜਿੰਦੀ ਵਜ੍ਹਾ ਤੋਂ ਪੂਰੇ ਪਾਕਿਸਤਾਨ ਦੀ ਹਰ ਪਾਸੇ ਬੱਲੇ ਬੱਲੇ ਹੋ ਰਹੀ ਹੈਗੀ ਹੈ। ਸਾਰੇ ਲੋਕ ਇਹਨੂੰ ਪਿਆਰ ਵੀ ਕਰਦੇ ਨੇ, ਪੂਰੀ ਕੌਮ ਨੂੰ ਜਾਂ ਕਿ ਜਾਨ ਵੀ ਕਰਦੀ। ਇਸ ਤੋਂ ਇਲਾਵਾ ਤਾਂ ਕੋਈ ਖੇਡ ਨਹੀਂ ਸਾਡੇ ਕੋਲ ਬਚਿਆ ਨਾ।